शाद हो तो सबको अकेला भगा के आऊं, अजमेर चंद आन में कैदी बना के आऊं, बजीद खां का सर भी अभी जाके मैं उड़ाऊं, एक सिंह एक लाख पे गालिब हुआ दिखाऊं, शाबाश कह के सतगुरु फौरन खड़े हुए, जुर्रत पे पहरेदार की खुश बड़े हुए। लाखों के कत्ल करके प्यारे गुजर गए, एक एक करके खालसे सारे गुजर गए, सदहा फना के घाट उतारे गुजर गए, भूस में लगा के आग शरारे गुजर गए, जख्मों से सिंह सूर में जब चूर हो गए, सरदार सर कटाने पे मजबूर हो गए। फवाराए खूं हर बुने मुंह से रवां हुआ, जख्मों से चूर चूर एक एक जवां हुआ, खा खा के तीर सिंह हर एक नातवां हुआ, सर तन पे शौके कत्ल में बारे गिरां हुआ, लाखों की जान लेके दलेरों ने जान दी, सतगुरु गुरु गोबिंद के शेरों ने जान दी। सो व्यूअर्स एंड वाले सैक्शन ਦੇ ਵਿੱਚ ਐਵਰੀਡੇ ਅਸੀਂ ਕਿਉਂਕਿ ਜੋ ਸ਼ਹੀਦੀ ਪੰਦਰਵਾੜਾ ਵਾਲੇ ਜਿਹੜੇ ਆ ਦਿਨ ਨੇ ਉਹ ਚੱਲ ਰਹੇ ਨੇ, ਸੋ ਇਸ ਵਿੱਚ ਆਪਾਂ ਮੁਸਲਮਾਨ ਸ਼ਾਇਰ ਅੱਲਾ ਯਾਰ ਖਾਨ ਯੋਗੀ ਦੀਆਂ ਜਿਹੜੀਆਂ ਖੂਬਸੂਰਤ ਨਜ਼ਮਾਂ ਨੇ ਉਹ ਸ਼ੇਅਰ ਕਰਦੇ ਆ, ਸੋ ਅੱਜ ਵੀ ਕਰ ਰਹੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨਜ਼ਮਾਂ ਬਾਰੇ? ਵੈਸੇ ਜਦੋਂ ਮੈਂ ਇਹ ਫੈਸਲਾ ਆਪਣੇ ਮਨ ਦੇ ਨਾਲ ਲਿਆ ਕਿ ਇਸ ਪੰਦਰਵਾੜੇ ਦੇ ਵਿੱਚ ਅੱਲਾ ਯਾਰ ਖਾਨ ਉਹਨਾਂ ਦਾ ਗੰਜੇ ਸ਼ਹੀਦਾਂ ਜਿਹੜੀ ਉਹਨਾਂ ਦਾ ਮਰਸੀ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਔਰ ਇਸੇ ਤਰ੍ਹਾਂ ਵਫਾਦਾਨੇ ਸ਼ਹੀਦਾਂ ਜਿਹੜੀ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੋਂ ਤੱਕ ਤਾਂ ਅਸੀਂ ਪਹੁੰਚ ਨਹੀਂ ਸਕੇ ਅਜੇ, ਵੀ ਇਹ ਅਸੀਂ ਕਰਨਾ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਵੀ ਸਾਡੇ ਮੁਸਲਮਾਨ ਵੀਰਾਂ ਦੇ ਵਿੱਚ ਇਹ ਕਿੰਨਾ ਮਕਬੂਲ ਹੋਏਗੀ ਜਾਂ ਉਹਨਾਂ ਨੇ ਇਹਨੂੰ ਕਿਵੇਂ ਲਿਆ, ਔਰ ਅਸੀਂ ਬਹੁਤ ਸਾਰੇ ਕਮੈਂਟ ਹੁੰਦੇ ਨੇ, ਕੱਲ੍ਹ ਵੀ ਅਸੀਂ ਡਿਸਕਸ ਕੀਤੇ ਸੀ, ਔਰ ਸਾਨੂੰ ਇੱਕ ਲਿਖਤ ਅਜ਼ਵਰ ਖਾਨ ਜੀ ਦੀ ਮਿਲੀ ਹੈ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ ਕਿਹਾ। ਉਹਨਾਂ ਕਿਹਾ ਵੈਰੀ ਬਿਊਟੀਫੁਲ ਪੋਇਟਰੀ ਬਾਈ ਅੱਲਾ ਯਾਰ ਖਾਨ, I think such a masterpiece is not written in such details even by any Sikh poet. You brought a very unique description before us. Thank you. और बिल्कुल तुसी ठीक फरमा रहे हो अजफर खान साहब, कोई सिख शायर भी इन्हां 3 सदियां च इस लेवल दी ट्रिब्यूट नहीं दे सके। फिर उन्होंने कहा कि it is worth mentioning that the ideas and vocabulary and site description is very much influenced by Marsiya of Anis. This was the description written by Anis on the memory of the martyrdom of Hazrat Imam Hussain. That is a great piece of literature. I am thankful to Allah Yar Khan that he could create a similar effective piece of work for Guru Sahib. No doubt beautiful. The way you are explaining is also fantastic. Thank you Dr. Sahib for presenting a unique literature. असवर खान जी तुसी बिल्कुल ठीक फरमा रहे हो, क्योंकि हालांकि बहुत डिटेल ਅੱਲਾ ਯਾਰ ਖਾਨ ਹੋਰਾਂ ਬਾਰੇ ਨਹੀਂ ਮਿਲਦੀ। ਕੁਛ ਲਿਟਰੇਚਰਸ ਦੇ ਵਿੱਚ ਉਹਨਾਂ ਦੇ ਨਾਂ ਨਾਲ ਮਿਰਜ਼ਾ ਲਿਖਿਆ ਮਿਲਦਾ ਹੈ, ਰਾਇਲ ਬੈਕਗਰਾਊਂਡ, ਔਰ ਇਹ ਹੈ ਕਿ ਉਹ ਦੱਖਣ ਤੋਂ ਹੈ, ਭਾਵੇਂ ਅਨਾਰਕਲੀ ਲਾਹੌਰ ਸੈਟਲ ਹੋਏ, ਔਰ ਜਿਸ ਲੈਵਲ ਦਾ ਉਰਦੂ ਵੀ ਹੈ, ਕਿਉਂਕਿ ਦੱਖਣ ਹੈਦਰਾਬਾਦ ਜਿਹੜਾ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਸੀ, ਇਹ ਵੀ ਉਰਦੂ ਅਦਬ ਦਾ ਦਿੱਲੀ ਤੋਂ ਬਾਅਦ ਮਿਰਜ਼ਾ ਗਾਲਿਬ ਦੇ ਜ਼ਮਾਨੇ 'ਚ ਜਾਂ ਉਸ ਤੋਂ ਪਹਿਲਾਂ ਫਿਰ ਅਸੀਂ ਲਖਨਊ ਦੇ, ਪਰ ਦੱਖਣ ਦਾ ਇੱਕ ਆਪਣਾ ਬੜਾ ਖੂਬਸੂਰਤ ਕਲਚਰ ਸੀ ਲਿਟਰੇਚਰ ਦਾ, ਔਰ ਜਿਹੜਾ ਈਵਨ ਕਿਉਂਕਿ ਇਹ ਖੁਦ 1913-1915 'ਚ ਸਿੱਖ ਦੀਵਾਨਾਂ ਦੇ ਵਿੱਚ ਆਪਣੀਆਂ ਪੋਮਸ ਇਹਨਾਂ ਨੇ ਰਿਸਾਈਟ ਕੀਤੀਆਂ, ਅਤੇ ਇਹ ਆਉਂਦਾ ਹੈ ਕਿ ਵੀ ਇਹਨਾਂ ਦਾ ਸ਼ੇਰਵਾਨੀ ਔਰ ਚੂੜੀਦਾਰ ਪਜਾਮਾ ਬਹੁਤ ਸੋਹਣਾ ਉਹਨਾਂ ਦੀ ਫਿਗਰ ਸੀ, ਲੰਬਾ ਕੱਦ, ਉਹ ਖੁਦ ਰਿਸਾਈਟ ਕਰਦੇ ਸੀ। ਸੋ ਇਹਦੇ 'ਚ ਕਿਉਂਕਿ ਉਹਨਾਂ ਨੇ ਅਨੀਸ ਤੇ ਮਰਸੀਆ ਦਾ ਦਿੱਤਾ ਹੈ, ਔਰ ਕਿਉਂਕਿ ਜਿਵੇਂ ਕਰਬਲਾ ਦਾ ਦੁਖਾਂਤ ਹੈ ਔਰ ਉਸ ਦੇ ਵਿੱਚ ਹਜ਼ਰਤ ਇਮਾਮ ਹੁਸੈਨ ਨਾਲ ਜੁੜੇ, ਇਸ ਦੇ ਉੱਤੇ ਵੀ ਬਹੁਤ ਸਾਰਾ ਲਿਟਰੇਚਰ, ਕਿਉਂਕਿ ਇੱਕ ਐਨੂਅਲ ਫੀਚਰ 1400 ਸਾਲਾਂ ਤੋਂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਅਜ਼ਫਰ ਖਾਨ ਜੀ ਤੁਹਾਡਾ। ਹੁਣ ਅਸੀਂ ਕੱਲ੍ਹ ਜਿੱਥੇ ਛੱਡਿਆ ਸੀ ਉੱਥੋਂ ਸ਼ੁਰੂ ਕਰਦੇ ਕਿ ਵੀ ਉਹਨਾਂ ਨੇ
ਦੀਵਾਨ ਸਵੇਰ ਦਾ ਚੱਲ ਰਿਹਾ ਹੈ ਔਰ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਔਰ ਕਿਵੇਂ ਸਿੱਖ ਸਿੰਘ ਬੈਠੇ ਨੇ। ਹੁਣ ਜਿਹੜੇ ਨੇ ਅੱਲਾ ਯਾਰ ਖਾਂ ਕਹਿੰਦੇ ਨੇ, दीवान का अभी न हुआ इख्तिताम था, गर्दश में अभी बाद आए इरफां का जाम था, इतने में आके कहने लगा एक गुलाम था, पहरे पे जो खड़ा हुआ बालाए बाम था, बोला उदू की फौज है घेरे हिसार को, क्या हुक्म अब हजूर का है जान निसार को। कि दीवान चल रहा है ਤੇ ਜਿਹੜਾ ਇੱਕ ਪਹਿਰੇ ਤੇ ਖੜਾ ਸਿੱਖ, ਉਹਨਾਂ ਨੇ ਲਫ਼ਜ਼ ਗੁਲਾਮ, ਕਿਉਂਕਿ ਜਿਹੜਾ ਗੁਰੂ ਨੂੰ ਪਿਆਰ ਕਰਦਾ, ਜਦੋਂ ਅਸੀਂ ਕਹਿੰਦੇ ਹਾਂ ਕਿ ਤੇਰਾ ਬੰਦਾ ਹੈ, ਕਿ ਉਹਨੇ ਆ ਕੇ ਕਿਹਾ ਕਿ ਹਿਸਾਰ ਕਹਿੰਦੇ ਨੇ ਕਿਲੇ ਨੂੰ, ਕਿ ਵੀ ਸਾਡੀ ਇਸ ਗੜੀ ਨੂੰ, ਕਿਉਂਕਿ ਚਮਕੌਰ ਦੀ ਗੜੀ ਉੱਚੀ ਥਾਂ ਤੇ ਕਿਲੇ ਵਰਗੀ ਉਹਦੀ ਸ਼ਕਲ ਸੀ, ਕਿ ਚਾਰ ਚਫੇਰੇ ਦੁਸ਼ਮਣ ਨੇ ਘੇਰ ਲਿਆ। ਤੇ ਜਦੋਂ ਉਹਨਾਂ ਨੇ ਲਫ਼ਜ਼ ਵੀ ਕਿਹਾ ਕਿ ਵੀ ਸਿੱਖ ਬੈਠੇ ਨੇ ਗੁਰੂ ਦੀ ਸੰਗਤ ਦੇ ਵਿੱਚ ਔਰ ਬਾਦਾਏ ਇਰਫਾਨ, ਰੂਹਾਨੀਅਤ ਦੀ ਸ਼ਰਾਬ ਪੀ ਰਹੇ ਨੇ, ਕਿ ਰੂਹਾਨੀਅਤ ਦੇ ਵਿੱਚ ਗਹਿ ਗੱਚ ਨੇ। ਅਜੇ ਦੀਵਾਨ ਇਖਤਮਾਮ ਹੁੰਦਾ ਹੈ, ਖਤਮ ਹੋਣਾ ਅਜੇ ਖਤਮ ਨਹੀਂ ਸੀ ਹੋਇਆ, ਜਦੋਂ ਕਿ ਇੱਕ ਸਿੱਖ ਨੇ ਆ ਕੇ ਇਹ ਦੱਸਿਆ ਕਿ ਚਾਰ ਚਫੇਰੇ ਘੇਰਾ ਪਾ ਲਿਆ। ਹੁਣ ਉਸੇ ਤੋਂ ਹੀ ਜਿਹੜਾ ਸਿੱਖ ਇਹ ਖਬਰ ਦੱਸ ਰਿਹਾ, ਉੱਚੀ ਥਾਂ ਤੇ ਬੈਠਾ ਜਿਹੜਾ ਪਹਿਰਾ ਦੇ ਰਿਹਾ ਸੀ, ਉਹ ਕਹਿ ਰਿਹਾ ਇਰਸ਼ਾਦ ਹੋ तो सबको अकेला भगा के आऊं, अजमेर चंद आन में कैदी बना के आऊं, बजीद खां का सर भी अभी जाके मैं उड़ाऊं, एक सिंह एक लाख पे गालिब हुआ दिखाऊं, शाबाश कह के सतगुरु फौरन खड़े हुए, जुर्रत पे पहरेदार की खुश बड़े हुए। कि ਉਹ ਸਿੰਘ ਕਹਿੰਦਾ ਜੀ ਜੇ ਮੈਨੂੰ ਹੁਕਮ ਕਰੋ ਤੇ ਅਜਮੇਰ ਚੰਦ, ਇਹ ਪਹਾੜੀ ਰਾਜੇ 22 ਧਾਰ ਦੇ ਜਿਹੜੇ ਜਿਨ੍ਹਾਂ ਦੀਆਂ ਫੌਜਾਂ ਨਾਲ ਸੀ, ਕਹਿਲੂਰ ਦਾ ਰਾਜਾ ਔਰ ਬਜੀਦ ਖਾਂ ਜਿਹੜਾ ਸਰਹੰਦ ਦਾ ਸੂਬੇਦਾਰ, ਉਹਨੇ ਕਿਹਾ ਜੇ ਮੈਨੂੰ ਹੁਕਮ ਕਰੋ ਮੈਂ ਇਹਨਾਂ ਦੋਨਾਂ ਦੇ ਸਿਰ ਵੱਢ ਕੇ ਲੈ ਆਵਾਂ ਔਰ ਮੈਂ ਇਹ ਦੱਸਾਂ ਕਿ ਕਿਵੇਂ 1.25 ਲੱਖ ਨਾਲ ਲੜਿਆ ਜਾਂਦਾ ਹੈ। ਗੁਰੂ ਸਾਹਿਬ ਬੜੇ ਖੁਸ਼ ਹੋਏ ਸਿੱਖ ਦੀ ਜੁਰਤ ਦੇ ਉੱਤੇ। ਖੇਮੇ ਕੋ ਆਪਣੇ ਆਪਣੇ ਰਵਾਂ ਫਿਰ ਜਵਾਂ ਹੋਏ, ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਬਈ ਜਾਓ ਸਾਰੇ ਆਪਣੀਆਂ ਜੰਗੀ ਪੋਜੀਸ਼ਨਾਂ ਲੈ ਲਓ। ਖੇਮੇ ਕੋ ਆਪਣੇ ਆਪਣੇ ਰਵਾਂ ਫਿਰ ਜਵਾਂ ਹੋਏ, हथियार कस के ओपजी शेरे यहाँ हुए, जबकि किला में बुलंद गुरु के निशां हुए, समाने जंग देख के सब शादमां हुए, सिंगों की फौज हो चुकी आहन में गर्क थी, थे सर पे खोद बर में ज़रा ताबा फर्क भी। कि सारिਆਂ ਨੇ ਸਿੰਘਾਂ ਨੇ ਆਪਣੀਆਂ ਹਥਿਆਰਬੰਦ ਪੋਜੀਸ਼ਨਾਂ ਲੈ ਲਈਆਂ, ਨਿਸ਼ਾਨ ਸਾਹਿਬ ਬੁਲੰਦ ਕਰ ਦਿੱਤਾ ਹੈ, ਦਮਾਮੇ ਤੇ ਚੋਟ, ਔਰ ਸਾਰੇ ਸਿੰਘਾਂ ਨੂੰ ਚਾਅ ਚੜ੍ਹ ਗਿਆ ਵੀ ਹੁਣ ਅਸੀਂ ਜੰਗ ਮਚਾਵਾਂਗੇ। ਔਰ ਲੋਹੇ ਦੇ ਨਾਲ ਜੜੇ ਹੋਏ ਜਿਹਨੇ ਜਿਹੜਾ ਉਹ ਪੂਰਾ ਜਰਾ ਬਸਤਰ ਪਾਏ ਔਰ ਆਪਣੇ ਆਪ ਨੂੰ ਬਿਲਕੁਲ ਬੈਟਲ ਫੀਲਡ ਰੈਡੀ ਉਹਨਾਂ ਨੇ ਕਰ ਲਿਆ। खेमे में लैस हो के अकाली निकल पड़े, खंजर उठाया तेग संभाली निकल पड़े, लेकर तुफंग बाज दुनाली निकल पड़े, इतने में गुल हुआ शेह आली निकल पड़े, खुर्शीद देख सरवरे फौजे अकाल को, किबल अज दोपहर शर्म से पहुंचा जवाल को। क्या शायरी, किथे इमेजिनेशन, किथे बैठ के अल्लाह यार खां उस नज़ारे ਨੂੰ ਦੇਖ ਰਿਹਾ। ਉਹ ਕਹਿੰਦੇ ਵੀ ਜਿਉਂ ਹੀ ਖੈਮੇ ਚੋਂ ਤਿਆਰ ਹੋ ਕੇ ਫਿਰ ਸਿੰਘ ਜਿਹੜੇ ਨੇ ਉਹ ਅਕਾਲ ਅਕਾਲ ਗੁਜਾਂਦੇ ਨਿਕਲਦੇ ਨੇ, ਕਿਸੇ ਦੇ ਕੋਲ ਖੰਜਰ ਹੈ, ਤੇਗ ਸੰਭਾਲ ਲਈ, ਤੁਫੰਗ ਕੇ ਜਿਹੜੇ ਬੰਦੂਕਾਂ ਨੂੰ ਪਿਆਰ ਕਰਦੇ ਨੇ ਉਹ ਦੁਨਾਲੀਆਂ ਲੈ ਕੇ ਨਿਕਲ ਪਏ। ਮਹਾਨ ਪਾਤਸ਼ਾਹ ਉਹ ਵੀ ਨਿਕਲੇ ਔਰ ਇੰਨਾ ਜਲਵਾ ਖਾਲਸੇ ਦਾ ਸਰਵ ਖੁਰਸ਼ੀਦ ਕਹਿੰਦੇ ਨੇ ਕਿ ਸੂਰਜ ਨੂੰ, ਕਿ ਸੂਰਜ ਜਿਹੜਾ ਦੁਪਹਿਰ ਦੇ ਵੇਲੇ ਢਲਦਾ ਹੈ ਉਹ ਵੀ ਜਿਹੜਾ ਸ਼ਰਮਸਾਰ ਹੋ ਗਿਆ ਫੌਜੇ ਅਕਾਲ ਨੂੰ ਦੇਖ ਕੇ, ਕਿਬਲ ਅਜ਼ ਕਿ ਉਹ ਦੁਪਹਿਰ ਤੋਂ ਪਹਿਲਾਂ ਹੀ ਸੂਰਜ ਜਿਹੜਾ ਉਹ ਛੁਪਣਾ ਸ਼ੁਰੂ ਹੋ ਗਿਆ, ਢਲਣਾ ਸ਼ੁਰੂ ਹੋ ਗਿਆ। ਇੰਨਾ ਜਲਾਲ ਸੀ ਉਸ ਫੌਜ ਦਾ, ਖਾਲਸੇ ਦੇ ਜਵਾਨਾਂ ਦਾ। जिसका किया हजूर ने जाकर क़याम था, चमकौर की गढ़ी में ये एक ऊंचा बाम था, इस जहाँ से 4 कुंट का नज़ारा आम था, दिखता यहाँ से लश्करे आदा तमाम था, असवार ही असवार फैले हुए थे रन में, प्यादे थे या थी आदमी घास उग पड़ी बन में। ਹੁਣ ਉਹ ਗੜੀ ਤੋਂ ਦੇਖ ਰਹੇ ਨੇ ਥੱਲੇ ਫੌਜ,
ਘੋੜਸਵਾਰ ਨੇ ਔਰ ਪਿਆਦੇ ਨੇ। ਜੀ ਹੁਣ ਕਿਉਂਕਿ ਜਿਹੜੀ ਲਾਹੌਰ ਜਾਂ ਸਰਹੰਦ ਦੀ ਫੌਜ ਹੈ ਉਹਨਾਂ ਦਾ ਪਹਿਰਾਵਾ ਹਰਾ ਗ੍ਰੀਨ ਹੈ, ਔਰ ਉਹਨਾਂ ਨੇ ਕਿਹਾ ਵੀ ਇਵੇਂ ਪੈਦਲ ਵੀ ਇੰਨੇ ਕੁ ਨੇ, ਇਵੇਂ ਲੱਗਦਾ ਸੀ ਜਿਵੇਂ ਹਰਾ ਘਾਹ ਚਾਰ ਚਫੇਰੇ ਹੋਏ, ਇੰਨੀ ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਦੀ ਫੌਜ ਹੈ। जी और सतगुर ने मौका मौका से सबको बिठा दिया, हर बुर्ज पे फसील पे पहरा लगा दिया, ये मोर्चा इसे उसे वो दमदमा दिया, सिंगों का एक हिसार किले में बना दिया, दीवारों दर पे पुश्तों पे जब सिंह डट गए, डर कर मुहासरीन सभी पीछे हट गए। जी ਕਿ ਗੁਰੂ ਸਾਹਿਬ ਨੇ ਜਿਹੜਾ ਉਹ ਕਿਸੇ ਨੂੰ ਬੁਰਜ ਦੇ ਉੱਤੇ, ਕਿਸੇ ਨੂੰ ਫਸੀਲ ਕਹਿੰਦੇ ਨੇ, ਕੰਧ, ਕਿਲੇ ਦੀ ਕੰਧ ਨੂੰ ਫਸੀਲ ਕਹਿੰਦੇ ਨੇ, ਔਰ ਇਸੇ ਤਰ੍ਹਾਂ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹ ਕਿਲੇ ਵਾਂਗ, ਕਿਲੇ ਦੇ ਵਿੱਚ ਸਿੰਘ ਵੀ ਕਿਲਾ ਬਣੇ ਨੇ, ਔਰ ਜਦੋਂ ਦੁਸ਼ਮਣ ਨੇ ਉਹਨਾਂ ਦੀਆਂ ਪੋਜੀਸ਼ਨਾਂ ਦੇਖੀਆਂ ਔਰ ਉਹਨਾਂ ਦੇ ਉੱਤੇ ਤੀਰਾਂ ਦੀ, ਦੂਸਰਿਆਂ ਦੀ, ਤੁਫੰਗ ਦੇ ਵਾਰ ਹੋਏ, ਤੇ ਜਿਹੜੇ ਅੱਗੇ ਵਧਦੇ ਆ ਰਹੇ ਸੀ ਉਹ ਸਾਰੇ ਪਿੱਛੇ ਨੂੰ ਹਟ ਗਏ। जी फरमाए कलगीधर कि अब एक जवां चले, पा पा के हुक्म भेड़ों में शेरे जियां चले, बचकर अदर के दाव से यूं पहलवां चले, दांतों में जैसे घिर के दहन में ज़बां चले, खुसते ही रन में जंग का पल्ला झुका दिया, जिस समद तेग तोल के पहुँचे भगा दिया। कि गुरु साहब ने कहा ਪਹਿਲਾਂ ਤਾਂ ਉੱਪਰੋਂ ਪੋਜੀਸ਼ਨ ਕਿ ਵੀ ਹੁਣ ਇਸ ਗੜੀ ਚੋਂ ਨਿਕਲ ਕੇ ਕੱਲੇ ਕੱਲੇ ਨੇ ਜਿਹੜਾ ਉਹ ਜਾ ਕੇ ਵੈਰੀ ਦੇ ਨਾਲ ਜੂਝਣਾ, ਔਰ ਉਹਨਾਂ ਨੇ ਕਿਹਾ ਵੀ ਇਵੇਂ ਹੀ ਜਦੋਂ ਜਿਵੇਂ ਇੱਕ ਸ਼ੇਰ ਜਿਹੜਾ ਹੈ ਉਹ ਭਬਕ ਮਾਰ ਕੇ ਜੰਗ 'ਚ ਉਤਰਦਾ, ਇਵੇਂ ਸਿੱਖਾਂ ਨੇ ਉਤਰਨਾ ਸ਼ੁਰੂ ਕੀਤਾ। ਔਰ ਇਹ ਇਵੇਂ ਸਿੱਖ ਜਿਹੜੇ ਨੇ ਆਪਣੇ ਆਪ ਨੂੰ ਮਹਿਫੂਜ਼ ਰੱਖ ਰਹੇ ਸੀ, ਪਰ ਵਾਰ ਕਰ ਰਹੇ ਸੀ ਜਿਵੇਂ ਦੰਦਾਂ ਦੇ ਵਿੱਚ ਜੀਭ ਹੁੰਦੀ ਹੈ। ਇਹ ਦਾਂਤੋਂ ਮੇ ਜੈਸੇ ਘਿਰ ਕੇ ਦਹਿਨ ਮੇ ਜ਼ੁਬਾਨ ਚਲੇ, ਦਹਿਨ ਕਹਿੰਦੇ ਨੇ ਮੂੰਹ ਨੂੰ, ਕਿ ਮੂੰਹ 'ਚ ਜਿਵੇਂ ਜ਼ੁਬਾਨ ਚੱਲਦੀ ਹੈ, ਇਵੇਂ ਜਿਹੜਾ ਏਕ ਏਕ लाख लाख से मैदान में लड़ा, जिस जा पे सिंह अड़ गए झंडा वहाँ गड़ा, चश्मे फलक ने था जो ना देखा वो रन पड़ा, घोड़े पे झूमता एक अकाली जवां बड़ा, गुल मच गया ये 5 प्यारों में एक है, बेमिसाल है शुजा हज़ारों में एक है। उन्होंने कहा भी हुण 5 प्यारिਆਂ ਚੋਂ ਇੱਕ ਪਿਆਰਾ ਉਹ ਨਿਕਲਦਾ ਹੈ, ਉਹ 1-1 ਲੱਖ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ, ਔਰ ਦੁਨੀਆ ਚਸ਼ਮੇ ਫਲਕ ਇਹ ਦੇਖ ਰਿਹਾ ਹੈ ਕਿ ਉਹ ਕਿਸ ਸ਼ੁਜਾ ਦੇ ਨਾਲ, ਬਹਾਦਰੀ ਦੇ ਨਾਲ ਉਹ ਜੂਝ ਰਿਹਾ ਹੈ। ਸਿਰਫ ਇੱਕ ਟਪਲਾ ਇਹਨਾਂ ਨੇ ਅੱਲਾ ਯਾਰ ਖਾਨ ਨੇ ਖਾਧਾ ਕਿ ਉਹਨਾਂ ਨੇ ਜਿਹੜੇ ਪਿਆਰੇ ਜੂਝਦੇ ਨੇ ਪਹਿਲਾਂ ਉਹ ਹਿੰਮਤ ਸਿੰਘ ਦੀ ਥਾਂ ਦਿਆਲ ਸਿੰਘ ਦਾ ਨਾਂ ਲਿਖਿਆ। ਹਾਲਾਂਕਿ ਭਾਈ ਦਿਆਲ ਸਿੰਘ, ਧਰਮ ਸਿੰਘ ਸੇਫ ਨਿਕਲ ਗਏ ਸੀ, 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਇਹ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ। ਪਰ ਇਹਨਾਂ ਨੇ, ਕਿਉਂਕਿ ਜਿਵੇਂ ਓਰੀਜਨਲ ਹੈ ਮੈਂ ਉਵੇਂ ਹੀ ਪੜਾਂਗਾ, ਚਲਾਏ बाज लो वो दयाल सिंह जी बड़े, खंडा पकड़ के हाथ में जीवत बली चढ़े, कि हुण दयाल सिंह मैदान दे विच आए और खंडा उन्हां दे हाथ 'च है। सतगुरु के बाग के हैं सर्वे सही बड़े, सरू वर्गे लंबा कद है, लाशों के पाटने को सफ़र जन्नती बड़े, इंसा दलेर कोई नहीं है सिपाह में, सर नज़र कर चुके हैं ये मौला की राह में, कि मौला वाहिगुरू रब दे रस्ते ते अपना आप निछावर कर चुके ने, सरू वर्गा कद और उस बहादरी दे नाल वो जूझ रहे ने। हुण क्योंकि इन्होंने हिम्मत सिंह दा टपला खा के, दयाल सिंह क्या हुण दूसरे दोनों ठीक ने, मोहकम सिंह उस तो बाद अपना जथा लैके निकलते ने पंजाब। मोहकम की शक्ल देख कर लहू नुचड़ गया, धब्बा अदू के जामाए जुरत में पड़ गया, पटखा मरोड़ कर उसे हत्थे जो चढ़ गया, दहशत से हर जवान का हुलिया बिगड़ गया, साहिब को देख मस्क खतो खाल हो गए, डर से सफ़ेद जालमों के बाल हो गए। कि भाई किवें ਜਿਹੜੇ ਨੇ ਮੋਹਕਮ ਸਿੰਘ, ਔਰ ਇਸੇ ਹੀ ਉਹਨਾਂ ਨੇ ਕਪਲੇਟ ਦੇ ਵਿੱਚ ਫਿਰ ਸਾਹਿਬ ਸਿੰਘ ਦਾ ਜ਼ਿਕਰ ਵੀ ਕੀਤਾ ਹੈ ਕਿ ਭਾਈ ਜਦੋਂ ਉਹ ਨਿਕਲੇ ਉਹਨਾਂ ਨੇ ਦੁਸ਼ਮਣ ਦਾ ਮੂੰਹ ਮਹਾਂਦਰਾ ਵਿਗਾੜ ਦਿੱਤਾ ਹੈ, ਔਰ ਇਵੇਂ ਜਿਹੜੇ ਨੇ ਮੋਹਕਮ ਸਿੰਘ ਔਰ ਸਾਹਿਬ ਸਿੰਘ ਵੀ ਸ਼ਹੀਦ ਹੋਏ।
जिस सम्मत गुल मचा था, जिस समत गुल मचा था, उधर जब निगाह की आवाज़ साफ आने लगी, आह आह की। एक खालसे ने हालते लश्कर तबाह की, रन में कहीं जगह न रही थी पनाह की। भागो कि अब बचाओ की सूरत नहीं रही, आए धर्म तो जंग की हिम्मत नहीं रही। ये जंग का मैदान बयान कर रहे हैं कि किवें लाखों के कत्ल करके प्यारे गुजर गए, एक एक करके खालसे सारे गुजर गए। सदा फना के घाट उतारे गुजर गए, भूस में लगा के आग शरारे गुजर गए। जख्मों से सिंग सूर में जब चूर हो गए, सरदार सर कटाने पे मजबूर हो गए। उन्होंने कहा जिवें घाह फूस नूं अग लगदी है चंगियाड़े ने, इवें ਇਹ ਕੱਲਾ ਕੱਲਾ ਸਿੱਖ ਚੰਗਿਆੜਿਆਂ ਵਾਂਗ ਦੁਸ਼ਮਣ ਦੇ ਦਲਾਂ ਦੇ ਦਲ ਡਿਸਟਰੋਏ ਕਰਕੇ ਸ਼ਹੀਦੀ ਪਾਈ। ਅਖੀਰਲਾ मैं आज दे ਲਈ शेयर करदा जी। फवाराए खूं हर बुने मुंह से रवां हुआ, जख्मों से चूर चूर एक एक जवां हुआ। खा खा के तीर सिंह हर एक नातवां हुआ, सर तन पे शौके कत्ल में बारे गिरां हुआ। लाखों की जान लेके दलेरों ने जान दी, सतगुरु गुरु गोबिंद के शेरों ने जान दी। कि किवें उन्हां दा खून, उन्हां रोम जिहड़े हेयर ने उन्हां दियां जड़ां तक जिवें ने वो सारे लहू लुहान सी, और ਜ਼ਖਮਾਂ ਦੇ ਨਾਲ ਬਿਲਕੁਲ ਸਾਰਾ ਸਰੀਰ ਜ਼ਖਮੀ। ਇੱਕ ਇੱਕ ਸਿੰਘ ਨੇ ਕਿੰਨੇ ਕਿੰਨੇ ਤੀਰ ਜਿਹੜੇ ਨੇ ਖਾਧੇ ਨੇ, ਲੇਕਿਨ ਸਰ ਤਨ ਪੇ ਸ਼ੌਕੇ ਕਤਲ, ਕਿ ਉਹਨਾਂ ਦੇ ਉੱਤੇ ਚਾਹ ਸੀ ਜਿਵੇਂ ਉਹਨਾਂ ਨੇ ਸ਼ਹੀਦੀ ਪਾਣੀ ਹੈ। शौके कत्ल जंग के मैदान च आए, लाखों की जान लेके दलेरों ने जान दी, सतगुरु गुरु गोबिंद के शेरों ने जान दी। जी डॉक्टर साहब तुहाडा बहुत बहुत शुक्रिया, तुसीं अपने चार सारे दर्शकों नाल साझे कीते ने। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे समाप्त हुंदा है। तुसीं अपनी राय ते सुझाव सानू भेजना भुलना साडे इस पते ते SOSHV84.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੀ ਰਹੋ ਜੀ। ਵੀਰ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।